मतलब तुहाडा कहण दा मतलब है कि जिहड़ा कारकुन हैगा है ਉਹਨੂੰ ਤੁਸੀਂ ਛੱਡੋ, ਜਿਹੜੇ ਇਸ ਜ਼ੁਬਾਨ ਦੀ ਤਰਵੀਜ ਕਰਦੇ ਪਏ ਨੇ, ਇਸ ਜ਼ੁਬਾਨ ਨੂੰ ਫੈਲਾ ਰਹੇ ਨੇ, ਉਹ ਹੀ ਜਿਹੜੇ ਇਹਦੇ ਤੋਂ ਖਾ ਵੀ ਰਹੇ ਨੇ, ਜਿਹੜੇ ਤੋਂ ਖਾ ਵੀ ਰਹੇ ਨੇ, ਜਿਹੜੇ ਤੋਂ ਖਾ ਵੀ ਰਹੇ ਨੇ, ਉਹ ਹੀ ਮੁਖਲਸ ਨੇ। ਉਹਨਾਂ ਨੂੰ ਪਹਿਲੇ ਮੁਖਲਸ ਹੋਣਾ ਪਏਗਾ। ਅਸੀਂ ਤਾਂ ਜਿੰਨਾ ਹੱਕ ਅਦਾ ਕਰਨਾ ਅਸੀਂ ਤਾਂ ਕਰ ਰਹੇ ਹਾਂ। ਸਾਡੀ ਆਵਾਜ਼ ਉਹਨਾਂ ਦੀ ਜ਼ਿਆਦਾ ਮੁਅੱਸਰ ਆਵਾਜ਼ ਆ, ਜ਼ਿਆਦਾ ਦੂਰ ਤੱਕ ਆਵਾਜ਼ ਜਾਂਦੀ, ਸਾਡੀ ਆਵਾਜ਼ ਉੱਥੇ ਤੱਕ ਨਹੀਂ ਪਹੁੰਚਦੀ। ਦੁਨੀਆ ਉੱਤੇ ਇੰਜ ਵੀ ਜੀਣਾ ਪੈਂਦਾ ਏ, ਪੂਣੀ ਵਾਂਗਰ ਆਪ ਕਤੀਣਾ ਪੈਂਦਾ ਏ, ਮਰਨੇ ਦੇ ਲਈ ਤੁਬਕਾ ਜ਼ਹਿਰੀ ਕਾਫੀ ਏ, ਪਰ ਜੀਵਨ ਲਈ ਕਿੰਨਾ ਪੀਣਾ ਪੈਂਦਾ ਹੈ। सत श्री अकाल, नमस्कार ते अस्सलाम वालेकुम। मैं तुहाडा मेज़बान नासिर अली ते तुसीं वेख रहे हो इंडोज़ टीवी आस्ट्रेलिया। प्रोग्राम लेंदे पंजाब दे रंग विच जी आया नूं। साडे अज दे मेहमान बड़े वधिया मेहमान ने। पंजाबी जुबान दे नाल, पंजाबी शायरी दे नाल उन्हां दा ताल्लुक है ते पंजाब दे बड़े खूबसूरत शहर लायलपुर च रहिंदे ने। अज असीं इन्हां नाल गलबात करांगे ते ये जानन दी कोशिश करांगे कि शायरी ते लिखना उन्हां दी जिंदगी च किंज आया ते उन्हां ने किद्दां पंजाबी जुबान लई, पंजाबी दी प्रमोशन लई अपने कलम नूं चलाया। अस्सलाम वालेकुम। वालेकुम अस्सलाम जी, की हाल चाल है? अलहमदुलिल्लाह जी। अच्छा, वारिस अली वारिस साहब, सब तो पहलां तुसीं मैनूं ये दसो कि किते तुसीं कहंदे हो कि मरण ਲਈ ਇੱਕ ਤੁਪਕਾ ਹੀ ਜ਼ਹਿਰ ਦਾ ਕਾਫੀ ਹੈ ਤੇ ਜੀਵਨ ਲਈ ਬਹੁਤ ਸਾਰਾ ਜ਼ਹਿਰ ਪੀਣਾ ਪੈਂਦਾ ਜੀ। ਤੇ ਕਿਤੇ ਤੁਸੀਂ ਮਜ਼ਾਹੀਆ ਸ਼ਾਇਰੀ ਕਰਦੇ ਹੋ। ਇਹ ਤੁਹਾਡੀ ਜ਼ਿੰਦਗੀ 'ਚ ਜਿਹੜੇ ਮੂਡ ਸਵਿੰਗਸ ਹੈਗੇ ਨੇ, ਤੁਹਾਡੀ ਜ਼ਿੰਦਗੀ ਜਿਹੜੀ ਤਬਦੀਲੀ ਹੈਗੀ ਆ, ਜਿਹੜਾ ਤਗੀਰੋ ਤਬਦੁਲ ਹੈਗਾ ਨੇ, ਬਦਲਦੇ ਰੰਗ ਹੈਗੇ ਨੇ, ਇਹ ਕਿਸ ਤਰ੍ਹਾਂ ਆਏ? ਮਜ਼ਾਹ ਲਿਖਣ ਵਾਲਾ ਬੰਦਾ ਇੰਨਾ ਦੁੱਖ ਵੀ ਲਿਖ ਲੈਂਦਾ, ਇਹ ਕਿੱਦਾਂ? ਖਾਕੀ ਸਾਹਿਬ, ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਤਸ਼ਰੀਫ ਲਿਆਏ, ਤੇ ਤੁਹਾਡੇ ਚੈਨਲ ਦਾ ਸ਼ੁਕਰੀਆ ਕਿ ਮੇਰੇ ਜੇ ਨਿਮਾਣੇ ਬੰਦੇ ਤੇ ਵੀ ਤੁਹਾਡੀ ਨਜ਼ਰ ਪੈ ਗਈ ਤੇ ਅੱਜ ਮੈਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਹ ਸ਼ਾਇਰੀ ਜਿਹੜੀ ਅਸਲ 'ਚ ਨਾ ਜੀ ਅਹਿਸਾਸਾਤ, ਜਜ਼ਬਾਤ ਹੁੰਦੇ ਆ ਕਿ ਬਾਅਦ ਵੇਲੇ ਤੁਸੀਂ ਕਿਸੇ ਦੁੱਖ 'ਚ ਹੁੰਦੇ ਹੋ, ਕਿਸੇ ਕਰਬ 'ਚ ਹੁੰਦੇ ਹੋ, ਤੁਸੀਂ ਜੋ ਕੁਝ ਦੇਖ ਰਹੇ ਹੋ ਬਾਕੀ ਲੋਕ ਵੀ ਦੇਖਦੇ ਆ, ਲੇਕਿਨ ਸ਼ਾਇਰ ਦਾ ਦੇਖਣਾ ਹੋਰ ਹੁੰਦਾ ਹੈ। ਸ਼ਾਇਰ ਨੂੰ ਕਹਿੰਦੇ ਨੇ ਕਿ ਇਹ ਜੁੱਸੇ ਦੀ ਅੱਖ ਹੁੰਦੇ, ਕਸਮੇ ਜੱਗ ਤੋਂ ਵੱਖ ਹੁੰਦੇ ਨੇ, ਇਹ ਹੀਰੇ ਇਹ ਮੋਤੀ ਸਜਣੋਂ ਇੱਧਰ ਉੱਧਰ ਰੱਖ ਹੁੰਦੇ ਨੇ। ਸਾਡੀ ਇੱਕ ਨਜ਼ਰ ਹੁੰਦੀ ਆ ਸਾਡੇ ਅੰਦਰ, ਅਸੀਂ ਉਹ ਦੁੱਖ ਮਹਿਸੂਸ ਕਰ ਰਹੇ ਹੁੰਦੇ ਹਾਂ ਮਾਸ਼ਰੇ ਦਾ। ਜਿੱਥੇ ਅਸੀਂ ਇੱਕ ਦੁਖੀ ਮਾਹੌਲ ਦੇਖਦੇ ਹਾਂ ਤੇ ਸਾਡੇ ਅੰਦਰੋਂ ਵੀ ਉਹ ਦੁੱਖ ਦਾ ਯਾਨੀ ਉਹ ਚੀਜ਼ ਨਿਕਲਦੀ ਹੈ, ਤੇ ਜਿੱਥੇ ਅਸੀਂ ਦੇਖਦੇ ਹਾਂ ਕਿ ਕੋਈ ਅਸੀਂ ਖੁਸ਼ੀ ਲੋਕਾਂ ਦੇ ਮੂੰਹਾਂ 'ਤੇ ਲਿਆਉਣੀ ਹੈ ਤੇ ਉਸ ਵੇਲੇ ਥੋੜ੍ਹਾ ਜਿਹਾ ਅਸੀਂ ਹਸਮੁਖ ਵਾਲੇ ਅੱਖਰਾਂ ਦੀ ਵਰਤੋਂ ਕਰਦੇ ਹਾਂ। ਅੱਛਾ ਸਰ, ਮਜ਼ਾਹੀਆ ਸ਼ਾਇਰੀ, ਸੰਜੀਦਾ ਸ਼ਾਇਰੀ, ਰੇਡੀਓ ਉੱਤੇ ਲੋਕਾਂ ਨੂੰ ਸ਼ਾਇਰੀ ਦੇ ਨਾਲ, ਪੰਜਾਬੀ ਰੇਤਲ ਦੇ ਨਾਲ, ਪੰਜਾਬੀ ਜ਼ੁਬਾਨ ਦੇ ਨਾਲ ਆਸ਼ਨਾ ਕਰਵਾਉਣਾ, ਪੜ੍ਹਾਉਣਾ। ਜੀ ਜੀ। ਮੈਂ ਵਾਰਿਸ ਨੂੰ ਕਿਸ ਚੀਜ਼ ਦਾ ਵਾਰਿਸ ਕਹਾਂ? ਰੇਡੀਓ ਮੇਰਾ ਸ਼ੌਕ ਹੈ ਤੇ ਸ਼ਾਇਰੀ ਜਿਹੜੀ ਆ ਮੈਨੂੰ ਅੱਲਾਹ ਤਾਲਾ ਨੇ ਗਿਫਟ ਕੀਤਾ, ਇਹ ਦਾਨ ਹੈ ਅੱਲਾਹ ਵੱਲੋਂ, ਤੇ ਉਹਦੇ ਨਾਲ ਮੈਂ ਆਪਣੇ ਜਜ਼ਬਾਤ ਦਾ ਇਜ਼ਹਾਰ ਕਰਦਾ ਤੇ ਉਹ ਇੱਕ ਮੇਰਾ ਸ਼ੌਕ ਹੈ। ਕਿਉਂਕਿ ਮੈਂ ਵੀ ਬੋਲਣ ਵਾਲਾ ਇੰਟਰਵਿਊ ਮੈਂ ਵੀ ਦੁਨੀਆ 'ਚ ਬਹੁਤ ਸਾਰੇ ਲੋਕਾਂ ਦੇ ਕੀਤੇ ਆ, ਤੇ ਬਸ ਉਹ ਇੱਕ ਸ਼ੌਕ ਹੀ ਲੈ ਕੇ ਚੱਲ ਰਿਹਾ। ਅੱਛਾ, ਮੈਨੂੰ ਇਹ ਦੱਸੋ ਤੁਸੀਂ ਕਿ ਜ਼ੁਬਾਨ ਜਾਂ ਲਿਖਣ ਵਾਲਾ ਬੰਦਾ, ਜਿਹੜਾ ਕਲਮ 'ਚ ਅਲਫਾਜ਼ ਜਿਹੜੇ ਨਿਕਲਦੇ ਨੇ, ਉਹਨਾਂ ਨੇ ਜੰਗਾਂ ਵੀ ਜਿੱਤੀਆਂ ਇਹਦੇ ਨਾਲ, ਲਿਖਣ ਵਾਲੇ ਨੇ ਜੰਗਾਂ ਵੀ ਜਿਤਾਈਆਂ ਨੇ। ਬੇਸ਼ੱਕ। ਮਾਡਰਨਿਜ਼ਮ ਇਸ ਦੌਰ ਦੇ ਵਿੱਚ, ਫੈਸ਼ਨੇਬਲ ਇਸ ਦੌਰ ਦੇ ਵਿੱਚ ਪੰਜਾਬੀ ਕਿੱਦਾਂ ਬਾਕੀ ਜ਼ੁਬਾਨਾਂ ਦੇ ਮੁਕਾਬਲੇ 'ਚ ਆ ਕੇ ਖਲੋ ਸਕਦੀ ਹੈ? ਕੋਈ ਤਹਿਰੀਕ ਚਲਾਉਣੀ ਪਏਗੀ ਜਾਂ ਲਫ਼ਜ਼ਾਂ ਦੇ ਨਾਲ ਜੰਗ ਕਰਨੀ ਪਏਗੀ? ਅਸਲ 'ਚ ਨਾ ਜੀ ਅਸੀਂ ਪੰਜਾਬੀ ਬੋਲਣ ਲੱਗਿਆ ਨਾ ਸ਼ਰਮਾਨੇ ਆ। ਅਸੀਂ ਸਮਝਦੇ ਹਾਂ ਕਿ ਸ਼ਾਇਦ ਪੰਜਾਬੀ ਉਹਨਾਂ ਜ਼ਬਾਨਾਂ ਦੇ ਮੁਕਾਬਲੇ 'ਚ ਨਹੀਂ, ਹਾਲਾਂਕਿ ਪੰਜਾਬੀ ਉਹਨਾਂ ਜ਼ਬਾਨਾਂ ਤੋਂ ਜ਼ਿਆਦਾ ਰਿਚ ਜ਼ਬਾਨ ਆ, ਇਹਦੇ ਅੰਦਰ ਜ਼ਿਆਦਾ ਵਸਅਤ ਆ, ਤੇ ਸਾਨੂੰ ਫਖਰ ਨਾਲ ਬੋਲਣੀ ਚਾਹੀਦੀ, ਆਪਣੇ ਘਰ ਵਿੱਚ ਬੋਲਣੀ ਚਾਹੀਦੀ, ਹਰ ਜਗ੍ਹਾ 'ਤੇ ਬੋਲਣੀ ਚਾਹੀਦੀ। ਇਸ ਤਰ੍ਹਾਂ ਪੰਜਾਬੀ ਜ਼ਬਾਨ ਦਾ ਮਕਾਮ ਵੀ ਉੱਚਾ ਹੋ ਸਕਦਾ, ਸਾਡੀ ਸ਼ਨਾਖਤ, ਸਾਡੀ ਪਹਿਚਾਣ ਵੀ ਹੋਰ ਵੱਧ ਸਕਦੀ। ਅੱਛਾ, ਦਰਦ ਕੁਸ਼ਾਲੇ ਜਿਹੜਾ ਤੁਸੀਂ ਲਿਖਿਆ ਹੈਗਾ, ਕਿਤਾਬ ਲਿਖੀ ਹੈਗੀ ਹੈ, ਇਸ ਕਿਤਾਬ ਦਾ ਪੜ੍ਹ ਕੇ ਇਹ ਲੱਗਦਾ ਹੈ ਕਿ ਇਹ 'ਚ ਹਿਜਰ ਹੈ, ਇਹ 'ਚ ਤਕਲੀਫ ਹੈ, ਇਹ 'ਚ ਦੁੱਖ ਹੈ।
ਤੇ ਇਹ ਸ਼ਾਇਰ ਦੇ ਅਹਿਸਾਸਾਤ ਤੇ ਜਜ਼ਬਾਤ ਹਿਜਰ ਦੇ ਨਾਲ ਕਿਉਂ ਟੱਚ ਕਰਦੇ ਨੇ, ਦਰਦ ਦੇ ਨਾਲ ਕਿਉਂ ਟੱਚ ਕਰਦੇ ਨੇ? ਮੈਂ ਜਿਵੇਂ ਕਿ ਪਹਿਲੇ ਅਰਜ਼ ਕੀਤਾ ਨਾ ਕਿ ਬੰਦਾ ਇਹ ਅੰਦਰ ਦੀ ਇੱਕ ਅਹਿਸਾਸਾਤ ਨੇ ਹਾਂ ਕਿ ਜਿਸ ਤਰ੍ਹਾਂ ਦੀ ਸ਼ਾਇਰ ਹੱਸਾਸ ਹੁੰਦਾ ਹੈ, ਆਮ ਇਨਸਾਨ ਦੀ ਨਿਸਬਤ ਸ਼ਾਇਰ ਜਾਂ ਲਿਖਾਰੀ ਲੋਕ ਜਿਹੜੇ ਹੁੰਦੇ ਨੇ ਹੱਸਾਸ ਹੁੰਦੇ ਨੇ, ਇਹ ਜ਼ਿਆਦਾ ਫੀਲ ਕਰਦੇ ਨੇ, ਜ਼ਿਆਦਾ ਮਹਿਸੂਸ ਕਰਦੇ ਨੇ। ਤੇ ਜਿਸ ਤਰ੍ਹਾਂ ਦੀ ਇਹ ਚੋਟ ਦੂਸਰਿਆਂ ਦੀ ਨਿਸਬਤ ਜ਼ਿਆਦਾ ਮਹਿਸੂਸ ਕਰ ਰਹੇ ਹੁੰਦੇ ਆ, ਤੇ ਇਸ ਲਈ ਜਦੋਂ ਵੀ ਇਹ ਕੋਈ ਦੁੱਖ ਦੇਖਦੇ ਆ ਉਹ ਫਿਰ ਉਹ ਆਪਣੇ ਆਪ ਦੇ ਉੱਪਰ ਤਾਰੀ ਕਰਕੇ ਅਸਲ ਮੁਆਸ਼ਰੇ ਦੀ ਅਕਾਸੀ ਕਰ ਰਹੇ ਹੁੰਦੇ ਆ। ਅੱਛਾ, ਮੈਨੂੰ ਵਾਰਿਸ ਸਾਹਿਬ ਤੁਸੀਂ ਇਹ ਦੱਸੋ ਕਿ ਅਗਰ ਅਸੀਂ ਅੱਜ ਦੇ ਇਸ ਦੌਰ ਦੇ ਵਿੱਚ, ਮੌਜੂਦਾ ਦੌਰ ਦੇ ਵਿੱਚ ਅਸੀਂ ਅਗਰ ਇਹ ਚਾਹੀਏ ਕਿ ਯਾਰ ਅਸੀਂ ਪੰਜਾਬੀ ਨੂੰ ਅਗਾਂਹ ਲੈ ਕੇ ਚੱਲਣਾ ਵਾ ਜੀ, ਇਹਦੀ ਜ਼ਿੰਮੇਵਾਰੀ ਕਿਆ ਅਸੀਂ ਇੱਕ ਤਬਕੇ ਤੇ ਸੁੱਟ ਸਕਦੇ ਹਾਂ ਕਿ ਅਸੀਂ ਇਹ ਕਹਿ ਸਕਦੇ ਕਿ ਜਿਹੜੇ ਲਿਖਣ ਵਾਲੇ ਨੇ ਸਿਰਫ ਉਹ ਹੀ ਇਹਦੇ ਲਈ ਕੰਮ ਕਰ ਸਕਦੇ ਆ, ਜਾਂ ਇਜਤਮਾਈ ਤੌਰ ਤੇ ਜਾਂ ਹਕੂਮਤੀ ਸਤ੍ਹਾ ਤੇ ਜਾਂ ਸਾਡੀ ਜਿਹੜਾ ਓਪੀਨੀਅਨ ਲੀਡਰ ਜਿਹੜੇ ਹੁੰਦੇ ਨੇ ਸਾਡੇ, ਜਾਂ ਉਹਨਾਂ ਦੇ ਉੱਪਰ ਛੱਡਦੀ ਹੈ ਕਿ ਜਨਾਬ ਇਹਨਾਂ ਨੇ ਹੀ ਪੰਜਾਬੀ ਨੂੰ ਚੱਕਣਾ ਹੈ ਤਾਂ? ਕਿਉਂਕਿ ਹਰ ਪ੍ਰੋਗਰਾਮ ਦੇ ਵਿੱਚ ਮਾਜ਼ਰਤ ਦੇ ਨਾਲ ਗੱਲ ਕਰ ਰਹੇ ਹਾਂ, ਹਰ ਪ੍ਰੋਗਰਾਮ ਦੇ ਵਿੱਚ ਮੈਂ ਜਦੋਂ ਵੀ ਤੁਹਾਡੇ ਜਿਹੜੇ ਭਾਈ ਸ਼ਾਇਰ ਹੁੰਦੇ ਨੇ ਉਹਨਾਂ ਦੇ ਨਾਲ ਗੱਲ ਕਰਦਾ ਤੇ ਉਹ ਇੱਕ ਹੀ ਗੱਲ ਕਰਦੇ ਨੇ ਕਿ ਪੰਜਾਬੀ ਨੂੰ ਸਰਕਾਰੀ ਜ਼ੁਬਾਨ ਦਾ ਦਰਜਾ ਇਸ ਲਈ ਨਹੀਂ ਮਿਲ ਸਕਿਆ ਕਿ ਇਹਨੂੰ ਅਸੀਂ ਰੋਜ਼ਗਾਰ ਦੇ ਨਾਲ ਨਹੀਂ ਜੋੜਿਆ। ਚਲੋ ਇਹ ਤੇ ਇੱਕ ਅਲੱਗ ਜਿਹੜਾ ਇਹਦਾ ਪਹਿਲੂ ਹੈਗਾ, ਤੁਸੀਂ ਕੀ ਸਮਝਦੇ ਹੋ? ਇੱਕ ਤਾਂ ਪਹਿਲੇ ਤਾਂ ਮੈਂ ਸਮਝਦਾ ਨਾ ਕਿ ਇੱਧਰ ਅਸੀਂ ਕਿਸੇ ਪਰਿੰਦੇ ਦੀ ਆਵਾਜ਼ ਸੁਣਨੇ ਆ ਨਾ, ਅਗਰ ਕੋਈ ਚਿੜੀ ਚੀਂ ਕਰਦੀ ਆ ਨਾ, ਅਸੀਂ ਫੌਰੀ ਸਮਝਦੇ ਹਾਂ ਚਿੜੀ ਆ, ਅਸੀਂ ਬਗੈਰ ਦੇਖਿਓ। ਅਗਰ ਕੋਈ ਕਾਂ ਬੋਲਦਾ ਹੈ ਨਾ, ਉਹ ਕਾਂ ਕਰਦਾ, ਅਸੀਂ ਬਗੈਰ ਦੇਖੋ ਪਹਿਚਾਨ ਲੈਣੇ ਕਿ ਕੋਈ ਕਾਂ ਹੈ, ਕੋਈ ਪਰਿੰਦਾ, ਕਿਸੇ ਕੁੱਤੇ ਦੀ ਆਵਾਜ਼, ਕਿਸੇ ਵੀ ਜਾਨਵਰ ਦੀ ਆਵਾਜ਼। ਸਾਡੀ ਵੀ ਇੱਕ ਸ਼ਨਾਖਤ ਪੰਜਾਬੀਆਂ ਦੀ, ਅਗਰ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਉੱਪਰ ਅਸੀਂ ਬਤੌਰ ਪੰਜਾਬੀ ਸਾਡੀ ਸ਼ਨਾਖਤ ਬਰਕਰਾਰ ਰਵੇ, ਸਾਡੀ ਇਹ ਪਛਾਣ ਬਰਕਰਾਰ ਰਵੇ, ਮੌਜੂਦ ਰਵੇ, ਤੇ ਫਿਰ ਸਾਨੂੰ ਆਪਣੀ ਇਸ ਪੰਜਾਬੀ ਨੂੰ ਜ਼ਿਆਦਾ ਤੋਂ ਜ਼ਿਆਦਾ ਬੋਲਣਾ ਚਾਹੀਦਾ, ਜ਼ਿਆਦਾ ਤੋਂ ਜ਼ਿਆਦਾ ਇਹਦੀ ਵਰਤੋਂ ਕਰਨੀ ਚਾਹੀਦੀ ਹੈ। ਤੇ ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਬਤੌਰ ਪੰਜਾਬੀ ਦਫਨ ਹੋ ਜਾਈਏ, ਸਾਡੀ ਇਹ ਮਾਂ ਬੋਲੀ, ਇਹ ਸਾਡੀ ਜ਼ਬਾਨ ਜਾਂ ਸਾਡੀ ਸ਼ਨਾਖਤ ਬਤੌਰ ਪੰਜਾਬੀਆਂ ਦੀ ਦੁਨੀਆ 'ਚ ਨਾ ਰਵੇ, ਤੇ ਫਿਰ ਚਾਹੇ ਹਕੂਮਤੀ ਸਤ੍ਹਾ ਹੋਵੇ, ਚਾਹੇ ਪਬਲਿਕ ਦੀ ਆਵਾਮ ਦੀ ਸਤ੍ਹਾ ਹੋਵੇ, ਅਸੀਂ ਇਸ ਜ਼ਬਾਨ ਨੂੰ ਆਪਣੀ ਸ਼ਨਾਖਤ ਗਵਾਉਣੀ ਹੈ। ਇਸ ਲਈ ਮੰਗ ਇੱਕ ਕਰਨੀ ਚਾਹੀਦੀ ਗੌਰਮੈਂਟ ਕੋਲੋਂ ਵੀ ਕਿ ਉਹ ਇਹਨੂੰ ਸਰਕਾਰੀ ਸਤ੍ਹਾ 'ਤੇ ਲੈ ਕੇ ਆਵੇ, ਇਹਨੂੰ ਰੋਜ਼ਗਾਰ ਦੇ ਨਾਲ ਜੋੜੇ, ਕਿ ਇੱਕ MA ਬੰਦਾ ਪੰਜਾਬੀ ਵਿੱਚ ਕਰਕੇ ਉਹ ਬੇਰੋਜ਼ਗਾਰ ਫਿਰੇ, ਤੇ ਇੱਕ ਦੂਸਰੀ ਜਿਹੜੀ ਜ਼ਬਾਨ ਹੈ ਦੂਸਰੇ ਮੁਲਕ ਦੀ ਉਹਨੂੰ ਇੱਜ਼ਤ ਆਨਰ ਮਿਲੇ, ਤੇ ਇਹ ਤਾਂ ਫਿਰ ਜ਼ਿਆਦਤੀ ਹੈ ਨਾ, ਇਹ ਮੰਗ ਵੀ ਬਣਦੀ ਆ। ਲੇਕਿਨ ਅਗਰ ਅਸੀਂ ਦੁਨੀਆ ਦੇ ਵਿੱਚ ਕਾਇਮ ਉਹ ਦਾਇਮ ਰਹਿਣਾ ਬਤੌਰ ਪੰਜਾਬੀ ਪਹਿਚਾਣ, ਇਸ ਤੋਂ ਇਲਾਵਾ ਸਾਡੀ ਪਹਿਚਾਣ ਹੀ ਕੋਈ ਇਹ ਦਾਅਵਾ ਕਰਦਾ ਹੈ ਨਾ ਕਿ ਅਸੀਂ ਪੰਜਾਬੀ ਤੋਂ ਇਲਾਵਾ ਸਾਡੀ ਕੋਈ ਸ਼ਨਾਖਤ ਆ, ਬਿਲਕੁਲ ਨਹੀਂ। ਅਸੀਂ ਇਹ ਪੰਜਾਬ ਆ ਤੇ ਅਸੀਂ ਇੱਥੇ ਪੰਜਾਬੀ ਰਹਿਣਾ ਔਰ ਪੰਜਾਬੀ ਬੋਲਣ ਦੇ ਨਾਲ ਰਹਿਣਾ। ਕੋਈ ਵੀ ਸਾਡੇ ਮੁਲਕ ਦੇ ਵਿੱਚ ਲਹਿੰਦਾ ਪੰਜਾਬ ਹੋਵੇ, ਚੜ੍ਹਦਾ ਪੰਜਾਬ ਹੋਵੇ, ਹਾਲਿਆ ਦਿਨੋਂ ਤੁਸੀਂ ਦੇਖ ਰਹੇ ਹੋਵੋਗੇ ਕਿ ਚੜ੍ਹਦੇ ਪੰਜਾਬ 'ਚ ਕਿਸਾਨਾਂ ਦਾ ਮਸਲਾ ਬਣਿਆ ਹੋਇਆ, ਕਿਸਾਨ ਸਾਰੇ ਸੜਕਾਂ ਤੇ ਆ। ਇੱਥੇ ਵੀ ਮਸਲਾ ਰਿਹਾ ਚੰਦ ਦਿਨ ਪਹਿਲੇ, ਬਿਲਕੁਲ ਇੱਥੇ ਸਾਡੇ ਮਸਲਾ ਬਣੇ, ਸਾਡੇ ਵੀ ਕਿਸਾਨ ਸੜਕਾਂ ਤੇ ਆ ਜਾਂਦੇ ਨੇ। ਕਿਸੇ ਵੱਡੇ ਲੀਡਰ ਦਾ ਜਨਾਜ਼ਾ ਹੋਵੇ ਤੇ ਇੱਥੇ ਕਰੋੜਾਂ ਦੇ ਲੋਕ ਇਕੱਠੇ ਹੋ ਜਾਂਦੇ ਨੇ। ਬਿਲਕੁਲ ਇੱਥੇ ਜਨਾਬ ਕੋਈ ਇhtਜਾਜ ਕਰਨਾ ਹੋਵੇ ਬਿਜਲੀ ਦੇ ਖਿਲਾਫ ਤੇ ਇੱਥੇ ਲੱਖਾਂ ਲੋਕ ਇਕੱਠੇ ਹੋ ਜਾਂਦੇ ਨੇ। ਜੀ ਅਸੀਂ ਆਪਣੀ ਜ਼ੁਬਾਨ ਲਈ ਹਲੇ ਤੱਕ ਕੋਈ ਜੰਮੇ ਗਫੀਰ ਜਾਂ ਬਹੁਤ ਸਾਰੇ ਲੋਕਾਂ ਦਾ ਇੱਕ ਇਕੱਠ ਕਿਉਂ ਨਹੀਂ ਇਕੱਠਾ ਕਰ ਸਕੇ? ਇਹਦੇ ਵਿੱਚ ਕਈ ਵਜੂਹਾਤ ਨੇ। ਇੱਕ ਤਾਂ ਅਸੀਂ ਸੱਚੀ ਬਾਤ ਹੈ ਕਿ ਸਾਰੇ ਲੋਕ ਇਹ ਆਪਣੀ ਜ਼ਬਾਨ ਦੇ ਨਾਲ ਮੁਖਲਸ ਮੁਖਲਸ ਨਹੀਂ। ਮੈਂ ਜਦੋਂ ਰੇਡੀਓ ਕਰ ਰਿਹਾ, ਮੈਂ ਰੇਡੀਓ ਦੇ ਉੱਪਰ ਯੂਨੀਵਰਸਿਟੀਆਂ ਦੇ ਲੋਕਾਂ ਨੂੰ ਬੁਲਵਾਇਆ, ਮੈਂ ਇਹ ਸਵਾਲ ਰੱਖੇ ਉਹਨਾਂ ਦੇ, ਠੀਕ, ਔਰ ਮੈਂ ਅਕਸਰੀਅਤ ਮੈਂ ਲਾਈਵ ਕਹਿ ਰਿਹਾ ਕਿ ਸਾਡੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ, ਸਭ ਤੋਂ ਜ਼ਿਆਦਾ ਪ੍ਰੋਫੈਸਰ ਹਜ਼ਰਾਤ ਆਪਣੀ ਔਲਾਦ ਨੂੰ ਪੰਜਾਬੀ ਨਹੀਂ ਸਿਖਾ ਰਹੇ। ਲੋਕਾਂ ਦੇ ਬੱਚਿਓ ਪੜ੍ਹੋ ਪੰਜਾਬੀ, ਲੋਕਾਂ ਦੇ ਬੱਚਿਓ ਲਿਖੋ ਪੰਜਾਬੀ, ਲੋਕਾਂ ਦੇ ਬੱਚਿਓ ਬੋਲੋ ਪੰਜਾਬੀ। ਮੈਂ ਕਹਿੰਦਾ ਲੋਕਾਂ ਨੂੰ ਕਹਿਣ ਦੀ ਬਜਾਏ ਪਹਿਲੇ ਖੁਦ ਵੀ ਨਮੂਨਾ ਬਣਾਓ। ਕਾਮਯਾਬ ਤੁਸੀਂ ਉਦੋਂ ਹੋਣਾ ਇਸ ਅਗਰ ਪੰਜਾਬੀ ਤਹਿਰੀਕ ਨੂੰ ਤੁਸੀਂ ਦੁਨੀਆ ਦੇ ਉੱਪਰ ਲੈ ਕੇ ਆਣਾ ਤੇ ਪਹਿਲੇ ਆਪਣੇ ਆਪ ਦੇ ਉੱਪਰ ਵੀ ਲੈਣੀ ਪਏਗੀ। ਮਤਲਬ ਕਿ ਜਿਹੜਾ ਗਿਆਨ ਜਾਂ ਜੋ ਦਿੱਤਾ ਜਾ ਰਿਹਾ ਵਾ ਉਹ ਸਿਰਫ ਇੱਕ ਲੈਕਚਰ ਦੀ ਸ਼ਕਲ ਹੀ ਹੈ, ਲੈਕਚਰ ਦੀ ਸ਼ਕਲ ਦੇ, ਯਾਨੀ ਕਿ ਉਹਨੂੰ ਇੰਪਲੀਮੈਂਟ ਆਪਣੇ ਘਰਾਂ ਤੋਂ ਵੀ ਨਹੀਂ ਹੋ ਰਿਹਾ। ਮੈਂ 90-95% ਐਸੇ ਦੋਸਤ ਦੇਖੇ ਨੇ, ਬਦਕਿਸਮਤੀ ਆ ਕਿ ਉਹਨਾਂ ਦੇ ਘਰਾਂ ਦੇ ਵਿੱਚ, ਮੈਂ ਇੱਕ ਇੰਟਰਵਿਊ ਯੂਨੀਵਰਸਿਟੀ ਦੀ ਹੈੱਡ ਮੇਰੇ ਨਾਲ ਬੈਠੀ ਆ ਰੇਡੀਓ ਤੇ, ਮੈਂ ਉਹਦਾ ਇੰਟਰਵਿਊ ਕਰ ਰਿਹਾ, ਉਹ ਬਾਰ-ਬਾਰ ਘਰ ਉਰਦੂ 'ਚ ਗੱਲ ਕਰ ਰਹੀ ਹੈ। ਅੱਛਾ। ਤੇ ਮੈਂ ਕਿਹਾ ਬੀਬੀ ਖੁੱਲ੍ਹ ਕੇ ਕਰੋ ਵੀ ਤੁਸੀਂ ਘਰ 'ਚ ਨਹੀਂ ਪੰਜਾਬੀ ਦੀ ਵਰਤੋਂ ਕਰ ਰਹੇ, ਇੱਥੇ ਤੁਸੀਂ ਦਾਅਵੇ ਕਰ ਰਹੇ। ਇਹ ਲੋਕਾਂ ਦੀ ਜ਼ਿੰਮੇਵਾਰੀ ਆ ਜੋ ਪੰਜਾਬੀ ਤੋਂ ਖਾ ਰਹੇ ਨੇ।
ਪਹਿਲੇ ਉਹਨਾਂ ਦੀ ਜ਼ਿੰਮੇਵਾਰੀ, ਸਾਡੇ ਵਰਗੇ ਤਾਂ ਇੱਕ ਆਮ ਕਾਰਕੁਨ। ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਕਾਰਕੁਨ ਹੈਗਾ ਹੈ ਉਹਨੂੰ ਤੁਸੀਂ ਛੱਡੋ, ਜਿਹੜੇ ਇਸ ਜ਼ੁਬਾਨ ਦੀ ਤਰਵੀਜ ਕਰਦੇ ਪਏ ਨੇ, ਜਿਹੜੇ ਇਸ ਜ਼ੁਬਾਨ ਨੂੰ ਫੈਲਾ ਰਹੇ ਨੇ, ਉਹ ਹੀ ਜਿਹੜੇ ਇਹਦੇ ਤੋਂ ਖਾ ਵੀ ਰਹੇ ਨੇ, ਜਿਹੜੇ ਤੋਂ ਖਾ ਵੀ ਰਹੇ ਨੇ ਉਹ ਹੀ ਮੁਖਲਸ ਨੇ। ਉਹਨਾਂ ਨੂੰ ਪਹਿਲੇ ਮੁਖਲਸ ਹੋਣਾ ਪਏਗਾ। ਅਸੀਂ ਤਾਂ ਜਿੰਨਾ ਹੱਕ ਅਦਾ ਕਰਨਾ ਅਸੀਂ ਤਾਂ ਕਰ ਰਹੇ ਹਾਂ। ਸਾਡੀ ਆਵਾਜ਼ ਉਹਨਾਂ ਦੀ ਜ਼ਿਆਦਾ ਮੁਅੱਸਰ ਆਵਾਜ਼ ਆ, ਜ਼ਿਆਦਾ ਦੂਰ ਤੱਕ ਆਵਾਜ਼ ਜਾਂਦੀ, ਸਾਡੀ ਆਵਾਜ਼ ਉੱਥੇ ਤੱਕ ਨਹੀਂ ਪਹੁੰਚਦੀ। ਤੇ ਜਦੋਂ ਲੋਕ ਉਹਨਾਂ ਵੱਲ ਦੇਖਦੇ ਆ ਕਿ ਆਪਣੇ ਬੱਚੇ ਵੀ ਅੰਗਰੇਜ਼ੀ ਇੰਗਲਿਸ਼ ਮੀਡੀਅਮ 'ਚ ਨੇ, ਠੀਕ, ਆਪਣੇ ਘਰਾਂ ਵਿੱਚ ਵੀ ਉਰਦੂ ਸਪੀਕਿੰਗ ਆ, ਜਾਂ ਕੋਈ ਹੋਰ ਜਿਹੜੀ ਵੀ ਉਹਨਾਂ ਦੀ ਜ਼ਬਾਨ ਆ, ਉਸ ਜ਼ਬਾਨਾਂ ਦਾ ਇਹਤਰਾਮ ਆਪਣੀ ਜਗ੍ਹਾ ਸੀ। ਉਸ ਜ਼ਬਾਨ ਨੂੰ ਇਹ ਨਹੀਂ ਸਮਝਦੇ ਕਿ ਉਹ ਜ਼ਬਾਨ ਕੋਈ ਕਮਜ਼ੋਰ ਜ਼ਬਾਨਾਂ ਨੇ, ਮਾੜੀ ਸਾਡੀ ਜ਼ਬਾਨ ਦੇ ਨਹੀਂ, ਕੋਈ ਮਾੜੀਆਂ ਜ਼ਬਾਨਾਂ ਨੇ। ਉਹਨਾਂ ਦੀ ਇੱਕ ਆਪਣੀ ਸ਼ਨਾਖਤ ਹੋਣੀ ਚਾਹੀਦੀ, ਉਹ ਇੱਕ ਰਾਬਤੇ ਦੀਆਂ ਜ਼ਬਾਨਾਂ ਨੇ। ਲੇਕਿਨ ਸਾਡੀ ਜਿਹੜੀ ਸ਼ਨਾਖਤ ਆ ਨਾ, ਸਾਡੀ ਪੰਜਾਬੀ ਦੀ ਆ, ਤੇ ਸਾਨੂੰ ਉਹ ਬਰਕਰਾਰ ਰੱਖਣੀ ਚਾਹੀਦੀ। ਅੱਛਾ ਵਾਰਿਸ ਅਲੀ ਵਾਰਿਸ ਸਾਹਿਬ, ਤੁਹਾਡੀ ਇਸ ਗੱਲ ਦੇ ਨਾਲ ਤੁਹਾਡਾ ਕੱਦ ਮਜ਼ੀਦ ਉੱਚਾ ਹੋ ਗਿਆ ਕਿ ਤੁਸੀਂ ਆਪਣੇ ਲੋਕਾਂ ਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ ਕਿ ਉਹ ਸਾਡੇ ਹੀ ਲੋਕ ਜਿਹੜੇ ਅਸੀਂ ਆਪ ਹੀ ਨਹੀਂ ਮੁਖਲਸ ਹੈਗੇ, ਯਾਨੀ ਕਿ ਅਸੀਂ ਬਾਹਰੋਂ ਕਿਸੇ ਨੂੰ ਕੀ ਤਨਕੀਦ ਕਰਨੀ ਹੈ। ਸਾਡੇ 'ਚ ਕਮੀ ਆ, ਸਾਡੇ 'ਚ ਕਮੀ, ਸਾਡੀ ਇਹ ਬੜੀ ਵੱਡੀ ਗੱਲ ਹੈ। ਹਮੇਸ਼ਾ ਕਮੀ ਅੰਦਰ ਹੁੰਦੀ ਆ, ਉਦੋਂ ਕਾਮਯਾਬੀ ਨਹੀਂ ਮਿਲਦੀ। ਅਗਰ ਅਸੀਂ ਆਪਣੀ, ਸਾਡੇ ਤੇ ਸਵਾਲ ਹੀ ਉੱਠਣਾ ਹੈ। ਹਾਂ ਠੀਕ, ਸਾਡੇ ਤੇ ਸਵਾਲ ਉੱਠਣਾ, ਠੀਕ, ਤੇ ਸਾਡੇ ਆਗੂਆਂ ਨੂੰ, ਸਾਡੇ ਬਹੁਤ ਸਾਰੇ ਮੁਖਲਸ ਲੋਕ ਨੇ, ਬਹੁਤ ਸਾਰੇ ਮੁਖਲਸ ਲੋਕ ਨੇ। ਸਹੀ, ਮੈਂ ਹੁਣ ਨਾ ਉਹਨਾਂ ਦਾ ਨਾਮ ਲੈਣਾ ਚਾਹ ਰਿਹਾ ਸਾਡੇ ਇਸ ਪੰਜਾਬ ਦੀ ਹੱਦ ਤੱਕ ਕਿ ਜਿਹੜੇ ਆਪਣੇ ਘਰਾਂ ਦੇ ਵਿੱਚ ਉਰਦੂ ਦਾ ਮਾਹੌਲ ਦੇ ਰਹੇ ਨੇ, ਇਹ ਸਭ ਕੁਝ ਦੇ ਰਹੇ ਨੇ, ਤੇ ਨਾ ਉਹਨਾਂ ਦਾ ਨਾਮ ਲੈ ਰਹੇ ਹਨ ਜਿਹੜੇ ਬਿਲਕੁਲ ਮੁਕੰਮਲ ਯਕਸੂਈ ਦੇ ਨਾਲ ਅੱਗੇ ਵਧ ਰਹੇ ਨੇ ਤੇ ਪੰਜਾਬੀ ਨੂੰ ਲੈ ਕੇ ਚੱਲ ਰਹੇ ਨੇ। ਅੱਛਾ, ਹਰ ਸ਼ਾਇਰ ਦਾ ਜਾਂ ਹਰ ਅਦੀਬ ਦਾ ਆਪਣਾ ਲਿਖਿਆ ਹੋਇਆ ਇੱਕ ਸ਼ਬਦ ਜਿਹੜਾ ਹੁੰਦਾ ਉਹਨੂੰ ਔਲਾਦ ਵਾਂਗੂ ਪਿਆਰਾ ਹੁੰਦਾ। ਜੀ ਜੀ, ਤੁਸੀਂ ਬਹੁਤ ਸਾਰਾ ਮਵਾਦ ਲਿਖਿਆ ਹੈ, ਤੁਹਾਡੀ ਜ਼ਾਤ ਦੇ ਉੱਪਰ, ਤੁਹਾਡੀ ਸ਼ਾਇਰੀ ਦੇ ਉੱਪਰ ਥੀਸਿਸ ਵੀ ਲਿਖੇ ਜਾ ਰਹੇ ਨੇ ਤੇ ਰਿਸਰਚ ਵੀ ਹੋ ਰਹੀ ਤੁਹਾਡੀ ਜ਼ਾਤ ਤੇ। ਬਹੁਤ ਵੱਡੀ ਗੱਲ ਹੈ, ਸਾਡੇ ਪੰਜਾਬ ਲਈ ਇੱਕ ਇੱਜ਼ਤ ਹੈ, ਸਾਡੇ ਪੰਜਾਬ ਲਈ ਆਨਰ ਹੈ ਇੱਕ। ਤੁਹਾਡਾ ਜਿਹੜਾ ਬਿਹਤਰੀਨ ਕਲਾਮ, ਜਿਹੜਾ ਤੁਹਾਨੂੰ ਲੱਗਦਾ ਕਿ ਮੇਰੀ ਜਿਹੜੀ ਸਭ ਨਾਲੋਂ ਜ਼ਿਆਦਾ ਕਮਾਊ ਪੂਤ ਮਤਲਬ ਕਮਾਉਣ ਵਾਲੇ ਪੁੱਤ ਨਾਲ ਜ਼ਿਆਦਾ ਪਿਆਰ ਹੁੰਦਾ, ਤੁਹਾਨੂੰ ਕਿਹੜਾ ਲੱਗਦਾ ਕਿ ਤੁਹਾਡਾ ਕਲਾਮ ਜਿਹੜਾ ਹੈ ਮੈਨੂੰ ਸਭ ਨਾਲੋਂ ਪਿਆਰਾ, ਤੁਹਾਡਾ ਉਹ ਕਲਾਮ ਕਿਹੜਾ ਹੈ? ਮੇਰਾ ਇੱਕ ਅੱਖਰ ਦੀ ਮੈਨੂੰ ਪਿਆਰਾ। ਅੱਛਾ, ਇਹਦੇ ਵਿੱਚ ਜਿਸ ਤਰ੍ਹਾਂ ਇੱਕ ਮਾਂ-ਬਾਪ ਨੂੰ ਆਪਣੀ ਔਲਾਦ ਪਿਆਰੀ ਹੁੰਦੀ ਹੈ, ਉਹ ਬੜਾ ਹੋਵੇ ਉਹ ਛੋਟਾ ਹੋਵੇ, ਉਹ ਸਾਰੇ ਪਿਆਰੇ ਹੁੰਦੇ, ਔਲਾਦ ਹੁੰਦੀ ਹੈ। ਮੈਨੂੰ ਤਾਂ ਆਪਣੀ ਸਾਰੀ ਪਿਆਰੀ ਹੈ। ਲੇਕਿਨ ਬਾਅਦ ਵੇਲੇ ਮੌਕੇ ਦੀ ਮੁਨਾਸਬਤ ਦੇ ਨਾਲ ਚੀਜ਼ ਅਸੀਂ ਪੜ੍ਹਨੀ ਹੁੰਦੀ, ਸੁਣਾਣੀ, ਮੁਸ਼ਾਰਿਆਂ 'ਚ ਜਾ ਰਹੇ ਹਾਂ, ਪਬਲਿਕ 'ਚ ਜਾ ਰਹੇ ਹਾਂ, ਉਸ ਵੇਲੇ ਉਸ ਮਾਹੌਲ ਨੂੰ ਦੇਖਣਾ ਹੁੰਦਾ ਕਿ ਇਸ ਮਾਹੌਲ ਦੇ ਵਿੱਚ ਅਸੀਂ ਕੀ ਸੁਣਾ। ਠੀਕ। ਅੱਛਾ ਸਰ, ਇਹ ਦੱਸੋ ਮੈਨੂੰ ਕਿ ਹਰ ਬੰਦੇ ਨੇ ਕੁਛ ਨਾ ਕੁਛ ਜਿਹੜੇ ਹੁੰਦੇ ਨਾ ਉਹ ਗੋਲ ਸੈੱਟ ਕੀਤੇ ਹੁੰਦੇ ਨੇ, ਉਹਨੇ ਆਪਣੇ ਮਕਾਸਦ ਰੱਖੇ ਹੁੰਦੇ ਨੇ ਕਿ ਮੈਂ ਇੱਥੇ ਜਾ ਕੇ ਬ੍ਰੇਕ ਲਾਣੀ ਹੈ। ਚੱਲ ਬ੍ਰੇਕ ਨਹੀਂ ਵੀ ਲਾਣੀ, ਤੈਨੂੰ ਪਤਾ ਹੁੰਦਾ ਕਿ ਇੱਥੇ ਜਾ ਕੇ ਮੇਰੀ ਕਾਮਯਾਬੀ ਜਿਹੜੀ ਹੈਗੀ ਹੈ ਉਹ ਇੱਥੇ ਜਾ ਕੇ ਹੈਗੀ ਹੈ। ਤੁਸੀਂ ਪੰਜਾਬੀ ਜ਼ੁਬਾਨ ਲਈ, ਉਹਦੀ ਤਰੱਕੀ ਲਈ, ਉਹਦੀ ਤਰਵੀਜ ਲਈ ਤੁਸੀਂ ਪੜ੍ਹਾ ਵੀ ਰਹੇ ਹੋ, ਰੇਡੀਓ 'ਤੇ ਵੀ ਸ਼ੋਅ ਕਰ ਰਹੇ ਹੋ, ਆਵਾਜ਼ ਨੂੰ ਚੁੱਕ ਵੀ ਰਹੇ ਹੋ, ਲਿਖ ਵੀ ਰਹੇ ਹੋ। ਤੁਹਾਡਾ ਕੀ ਇੱਕ ਵੈਲਿਡਿਟੀ ਹੈਗੀ ਹੈ ਕਿ ਯਾਰ ਇੱਥੇ ਜਾ ਕੇ ਜਿਹੜੀ ਮੇਰੀ ਨਾ ਉਹ ਬ੍ਰੇਕ ਲੱਗੇਗੀ, ਇੱਥੇ ਜਾ ਕੇ ਮੈਂ ਸਮਝਾਂਗਾ ਕਿ ਮੈਨੂੰ ਜਿਹੜਾ ਹੈਗਾ ਵੀ ਮੇਰੀ ਤਸਕੀਨ ਪੂਰੀ ਹੋ ਗਈ ਹੈ। ਤੁਹਾਨੂੰ ਕੀ ਲੱਗਦਾ, ਕੀ ਤੁਸੀਂ ਸੈੱਟ ਕੀਤਾ ਆ ਗੋਲ ਕਿ ਬਾਈ ਇੱਥੇ ਜਾ ਕੇ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦਾ ਮਕਸਦ, ਮੇਰੇ ਲਿਖਣ ਦਾ ਮਕਸਦ, ਮੇਰੇ ਬੋਲਣ ਦਾ ਮਕਸਦ ਪੂਰਾ ਹੋ ਗਿਆ? ਇੱਕ ਤਾਂ ਮੈਂ, ਚੂँਕਿ ਮੈਂ ਆਪਣੇ ਪਹਿਲੇ ਵੀ ਮੁਨਾਫਿਕਤ ਦਾ ਨਾਮ ਕਾਇਲ ਹਾਂ, ਨਾ ਹੀ ਮੈਨੂੰ ਪਸੰਦ ਆ। ਠੀਕ, ਮੈਂ ਉਸ ਤਰ੍ਹਾਂ ਦਾ ਪੰਜਾਬੀ ਦਾ ਕਾਮਾ ਨਹੀਂ। ਮਕਸਦ ਵੀ ਪੰਜਾਬੀ ਜ਼ਬਾਨ ਨੂੰ ਮੈਂ ਇੱਕ ਤਸੱਸੁਬ ਦੀ ਨਜ਼ਰ ਨਾਲ ਨਹੀਂ ਦੇਖਦਾ, ਮੈਂ ਇੱਕ ਪਹਿਚਾਣ ਦੀ ਨਜ਼ਰ ਨਾਲ ਦੇਖਦਾ। ਓਕੇ, ਤੇ ਦੂਸਰੀਆਂ ਜ਼ਬਾਨਾਂ ਦੀ ਪੂਰੀ ਇੱਜ਼ਤ ਕਰਦਿਆਂ ਹੋਇਆਂ, ਤੇ ਬਾਕੀ ਇਹਦੇ ਮੇਰੀ ਚੂँਕਿ ਮਾਦਰੀ ਜ਼ਬਾਨ ਆ, ਇਹਦੇ ਵਿੱਚ ਮੈਂ ਜ਼ਿਆਦਾ ਖੁੱਲ੍ਹ ਕੇ ਕਹਿ ਲੈਂਦਾ। ਤੇ ਇਸ ਲਈ ਮੈਂ ਇਸ ਜ਼ਬਾਨ ਦੇ ਵਿੱਚ ਜ਼ਿਆਦਾ ਜਿਹੜੀ ਕੋਸ਼ਿਸ਼ ਕੀਤੀ, ਕਾਵਿਸ਼ ਕੀਤੀ ਦੀਗਰ ਜ਼ਬਾਨਾਂ ਦੀ ਨਿਸਬਤ, ਤੇ ਇਹਦੇ ਵਿੱਚ ਮੈਂ ਆਪਣੀ ਇੱਕ ਕੋਸ਼ਿਸ਼ ਕਰ ਰਿਹਾ। ਤੇ ਕੋਸ਼ਿਸ਼ ਤਾਂ ਜ਼ਾਹਿਰ ਹੈ ਬੰਦਾ ਕਰਦਾ ਹੁੰਦਾ ਕਿ ਜਿੰਨਾ ਬੰਦਾ ਉੱਪਰ ਤੋਂ ਉੱਪਰ, ਬਿਹਤਰ ਤੋਂ ਬਿਹਤਰ ਉਹਦੀ ਪਹਿਚਾਣ ਬਣੇ, ਉਹ ਬੜੇ ਤੋਂ ਬੜਾ ਕੋਈ ਮਕਸਦ ਹਾਸਲ ਕਰ ਲਵੇ। ਜ਼ਾਹਿਰ ਖਾਹਿਸ਼ ਤਾਂ ਹੈ ਕਿ ਮੈਂ ਇੱਕ ਪੰਜਾਬੀ ਦੀ ਪਹਿਚਾਣ ਵੀ ਬਣ ਜਾਵਾਂ ਤੇ ਪੰਜਾਬੀ ਲਈ ਕੁਝ ਹਾਸਲ ਵੀ ਕਰ ਲਵਾਂ। ਅੱਛਾ, ਪਾਕਿਸਤਾਨ ਦਾ ਸ਼ੁਮਾਰ ਜਿਹੜਾ ਹੈਗਾ, ਸਾਡੇ ਧਰਤੀ ਦਾ ਜਿਹੜਾ ਸ਼ੁਮਾਰ ਹੈਗਾ,
ਉਹ ਦੁਨੀਆ ਦੇ ਉਹਨਾਂ ਮੁਲਕਾਂ ਵਿੱਚ ਹੁੰਦਾ ਵਾ ਜਿਨ੍ਹਾਂ ਦੀ ਆਬਾਦੀ ਨੌਜਵਾਨਾਂ ਤੇ ਮੁਸ਼ਤਮਿਲ ਆ, ਜਿਨ੍ਹਾਂ ਦੀ ਆਬਾਦੀ ਨੌਜਵਾਨਾਂ ਦੇ ਉੱਤੇ ਆ। ਸਾਡੀ 64% ਆਬਾਦੀ ਜਿਹੜੀ ਹੈਗੀ ਆ ਉਹ ਨੌਜਵਾਨਾਂ ਤੇ ਆ। ਜੀ ਜੀ, ਤੁਸੀਂ ਕੀ ਸਮਝਦੇ ਹੋ ਕਿ ਅਸੀਂ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਇਸ ਚੀਜ਼ ਤੇ ਕਾਇਲ ਕਰ ਸਕਦੇ ਹਾਂ ਕਿ ਪੰਜਾਬੀ ਲਿਖਣਾ ਜਿਹੜਾ ਹੈਗਾ ਇਹ ਇੱਕ ਬਹੁਤ ਵੱਡਾ ਇਜਾਜ਼ ਹੈਗਾ ਵਾ, ਪੰਜਾਬੀ ਲਿਖਣ ਵੱਲ ਅਸੀਂ ਆਪਣੇ ਬੱਚਿਆਂ ਨੂੰ ਕਿੰਜ ਲਿਆ ਸਕਦੇ ਹਾਂ? ਤੁਹਾਡੇ ਨਜ਼ਰੀਏ ਦੇ ਮੁਤਾਬਕ ਕੀ ਕਰਨਾ ਚਾਹੀਦਾ? ਮੈਂ ਸਮਝਦਾ ਕਿ ਇੱਕ ਤਾਂ ਅਸੀਂ ਜਿਹੜੇ ਵੀ ਕਾਰੋਬਾਰ ਵਿੱਚ ਆ, ਮਸਲਾ ਅਸੀਂ ਇੱਕ ਦੁਕਾਨਦਾਰਾਂ ਤੇ ਸਾਡਾ ਬੋਰਡ ਪੰਜਾਬੀ ਵਿੱਚ ਹੋਵੇ। ਓਕੇ, ਅਸੀਂ ਮੁxtਲਿਫ ਜਗ੍ਹਾ ਤੇ ਪੰਜਾਬੀ ਦੀ ਵਰਤੋਂ ਆਮ ਕਰ ਦਈਏ। ਸਭ ਤੋਂ ਪਹਿਲੇ ਤਾਂ ਅਸੀਂ ਕਰੀਏ ਨਾ, ਜਿੰਨੀ ਜ਼ਿਆਦਾ ਵਰਤੋਂ ਹੁੰਦੀ ਜਾਏ, ਲਿਖਣ ਪੜ੍ਹਨ ਨਜ਼ਰ ਆਏਗੀ ਨਾ ਲੋਕਾਂ ਨੂੰ। ਜਿਸ ਤਰ੍ਹਾਂ ਹੁਣ ਪੰਜਾਬੀ ਨੂੰ ਸਾਡੇ ਮਜ਼ਾਕ ਕਹਿਣ ਵਾਲੇ, ਖਸੂਸਨ ਜਿਹੜੇ ਸਟੇਜ ਵਾਲਿਆਂ ਨੇ, ਇਹਨਾਂ ਨੇ ਅਸੀਂ ਇਹਨਾਂ ਦਾ ਇਸ ਤਰੀਕੇ ਨੂੰ ਪੂਰੀ ਤਰ੍ਹਾਂ ਪਸੰਦ ਨਹੀਂ ਕਰਦੇ, ਲੇਕਿਨ ਉਹ ਇੱਕ ਪੰਜਾਬੀ ਦੀ ਪਹਿਚਾਣ ਨੂੰ ਅੱਗੇ ਵਧਾ ਰਿਹਾ ਹੈ ਕਿ ਆਮ ਜੁਮਲੇ 'ਚ ਇੱਕ ਸਿਆਸਤਦਾਨ ਵੀ ਗੁਫ਼ਤਗੂ ਦੇ ਦੌਰਾਨ, ਤਕਰੀਰ ਦੇ ਦੌਰਾਨ ਉਹ ਪੰਜਾਬੀ ਦੇ ਜੁਮਲਿਆਂ ਦੀ ਵਰਤੋਂ ਕਰਦਾ ਹੈ। ਤੇ ਅਸੀਂ ਜਗ੍ਹਾ ਬੋਰਡ, ਮਸਲਾ ਇੱਕ ਪੱਠਾ ਹੈ, ਉਹ ਪੱਠੇ ਨੂੰ ਅਸੀਂ, ਜਾਂ ਕੰਡਾ ਹੈ ਗੰਨਿਆਂ ਵਾਲਾ, ਤਾਂ ਉਹਨੂੰ ਅਸੀਂ ਕਾਂਟਾ ਲਿਖ ਲੈਂਦੇ ਹਾਂ। ਕਿਸੇ ਦੇ ਸਮਝ ਨਹੀਂ ਆ ਰਿਹਾ ਹੁੰਦਾ, ਉਹ ਕੰਡਾ ਲਿਖੋ। ਇੱਕ ਪੱਠਾ ਹੈ ਤੇ ਉਹਦਾ ਨਾਮ ਅਸੀਂ ਅੰਗਰੇਜ਼ੀ 'ਚ ਲਿਖਦੇ ਹਾਂ, ਜਿਹੜਾ ਕਿਸੇ ਨੂੰ ਨਹੀਂ ਆ ਰਿਹਾ ਤੇ ਅਸੀਂ ਪੱਠਾ ਨਹੀਂ ਲਿਖਦੇ। ਸਾਨੂੰ ਇਸ ਤਰ੍ਹਾਂ ਦੇ ਨਾਮ ਲਿਖਣੇ ਚਾਹੀਦੇ ਨੇ ਤਾਂ ਕਿ ਸਾਡੀ ਇਹ ਪਹਿਚਾਣ ਬਣ ਜਾਣ, ਇਹ ਲਫ਼ਜ਼ ਲੋਕਾਂ ਦੇ ਜ਼ਿਹਨ 'ਚ ਆ ਜਾਣ। ਜਿੰਨਾ ਅਸੀਂ ਵਰਤੋਂ 'ਚ ਲਿਆਵਾਂਗੇ ਉਨੇ ਲੋਕਾਂ ਨੂੰ ਉਹਨਾਂ ਦੀ ਪਹਿਚਾਣ ਹੁੰਦੀ ਜਾਏਗੀ। ਤੇ ਪੜ੍ਹਨ 'ਚ ਵਾਕਈ ਇਹ ਕਮੀ ਮਹਿਸੂਸ ਹੋ ਰਹੀ ਆ ਕਿ ਜਿਵੇਂ ਪਹਿਲੇ ਸਾਡੀਆਂ ਕਿਤਾਬਾਂ ਸੀ, ਹੀਰ ਵਾਰਿਸ ਸ਼ਾਹ ਪੜ੍ਹੀ ਜਾਂਦੀ ਸੀ, ਸੈਫੁਲ ਮਲੂਕ ਪੜ੍ਹੀ ਜਾਂਦੀ ਸੀ, ਸਾਡੇ ਬਜ਼ੁਰਗ ਪੰਜਾਬੀ ਬੜੀ ਰਵਾਨੀ ਨਾਲ ਪੜ੍ਹ ਲੈਂਦੇ ਸੀ। ਸਾਡੇ ਹੁਣ ਦਾ ਨੌਜਵਾਨ ਨੂੰ ਮੁਸ਼ਕਿਲ ਪੇਸ਼ ਆ ਰਹੀ। ਤੁਸੀਂ ਨਹੀਂ ਸਮਝਦੇ ਕਿ ਜਿੱਦਤ ਦਾ ਦੌਰ ਆ, ਜ਼ਮਾਨਾ ਬਦਲਦਾ ਜਾ ਰਿਹਾ ਵਾ, ਤੇ ਸਾਡੀ ਜਿਹੜੀ ਮੋਤਬਰ ਕਿਤਾਬ ਹੈਗੀ ਹੈ ਕੁਰਾਨ ਮਜੀਦ, ਉਹਦਾ ਵੀ ਇੱਕ ਮਫਹੂਮ ਹੈਗਾ ਕਿ ਮੋਮਿਨ ਆਪਣੇ ਅਸਰ ਕੇ ਸਾਥ ਹਮ ਆਹੰਗ ਹੋਤਾ ਹੈ, ਕਿ ਜਿਸ ਤਰ੍ਹਾਂ ਦਾ ਜ਼ਮਾਨਾ ਚੱਲ ਰਿਹਾ ਹੁੰਦਾ ਮੋਮਨ ਆਪਣੇ ਆਪ ਨੂੰ ਉਹਦੇ ਮੁਤਾਬਕ ਢਾਲ ਲੈਂਦਾ ਵਾ। ਕਿਤਾਬ ਪੜ੍ਹਨ ਦਾ ਰਿਵਾਜ ਕੰਮ ਹੋ ਰਿਹਾ। ਇੱਕ ਮੈਂ ਸਰਵੇ ਵੀ ਕੀਤਾ ਸੀ, ਮੈਂ ਮਾਈਕ ਫੜ ਕੇ ਲੋਕਾਂ ਨੂੰ ਪੁੱਛਿਆ ਵੀ ਸੀ, ਤੇ ਐਸਾ ਏਜ ਗਰੁੱਪ ਜਿਹੜਾ 45 ਸਾਲ ਤੋਂ ਉੱਪਰ ਸੀ ਨਾ, ਉਹ ਪੜ੍ਹਦਾ ਸੀ ਕਿਤਾਬ। ਜਿਹੜਾ ਥੱਲੇ ਏਜ ਗਰੁੱਪ ਸੀ ਉਹ ਨਹੀਂ ਸੀ ਪੜ੍ਹਦਾ। ਤੁਸੀਂ ਨਹੀਂ ਸਮਝਦੇ ਕਿ ਜਿਹੜੇ ਸ਼ੌਰਾ ਨੇ, ਤੁਹਾਡੇ ਵਰਗੇ ਲੋਕ ਨੇ, ਉਹਨਾਂ ਨੂੰ ਜਿੱਦਤ ਦੇ ਨਾਲ ਖਲੋਣਾ ਚਾਹੀਦਾ ਵਾ, ਤੇ ਇਹਨੂੰ ਕੋਈ ਐਸੀ ਸ਼ਕਲ ਦੇਣੀ ਚਾਹੀਦੀ ਆ ਕਿ ਸਾਡੇ ਬੱਚਿਆਂ ਦੇ ਦਿਮਾਗ 'ਚ ਇੰਜੈਕਟ ਕਰੇ? ਮਤਲਬ ਕਿ ਵੀਡੀਓ ਦੀ ਸ਼ਕਲ ਦੇ ਵਿੱਚ, ਫਿਲਮ ਦੀ ਸ਼ਕਲ 'ਚ, ਡਾਕੂ ਡਰਾਮਾ ਦੀ ਸ਼ਕਲ 'ਚ। ਕੀ ਕਹਿੰਦੇ ਹੋ ਤੁਸੀਂ? ਇਹ ਕੋਸ਼ਿਸ਼ ਹੋ ਰਹੀ ਹੈ ਹੁਣ। ਸਾਡੇ ਜੇ ਲੋਕ ਵੀ ਥੋੜਾ ਕੋਸ਼ਿਸ਼ ਕਰ ਰਹੇ ਆ ਕਿ ਜਿੱਦਤ ਵੱਲ ਆਉਣ, ਤੇ ਇਹ ਬਿਲਕੁਲ ਇਹ ਗੱਲ ਮੰਨਣੀ ਪੈਗੀ ਕਿ ਸਾਡੇ ਪੁਰਾਣੇ ਜਿਹੜੇ ਲੋਕ ਸੀ ਉਹ ਕਿਤਾਬ ਦੇ ਨਾਲ ਟੱਚ ਸੀ, ਤੇ ਉਸ ਵੇਲੇ ਚੁੱਕਿਆ ਸੋਸ਼ਲ ਮੀਡੀਆ ਸਾਰੀਆਂ ਚੀਜ਼ਾਂ ਹੈ ਵੀ ਨਹੀਂ ਸਨ। ਤੇ ਹੁਣ ਜਿਸ ਤਰ੍ਹਾਂ ਆਈਆਂ, ਨੌਜਵਾਨ ਨਸਲ ਸਾਡੀ ਬੜੀ ਤੇਜ਼ੀ ਨਾਲ ਇੱਧਰ ਜਾ ਰਹੀ ਹੈ, ਔਰ ਇਹਦੇ ਉੱਪਰ ਕੰਮ ਹੋ ਰਿਹਾ ਹੈ। ਮੁxtਲਿਫ ਤਰੀਕਿਆਂ ਦੇ ਨਾਲ ਆਪਣੀਆਂ ਕਿਤਾਬਾਂ ਨੂੰ ਉਹਨਾਂ ਦੇ ਸਾਹਮਣੇ ਮੁxtਲਿਫ ਛੋਟੇ ਕਲਿੱਪਾਂ ਦੀ ਸ਼ਕਲ ਵਿੱਚ ਕੋਸ਼ਿਸ਼ ਕਰ ਰਹੇ ਨੇ ਲੋਕ ਆਪਣੀ ਥਾਂ ਤੇ। ਇਸ ਤਰ੍ਹਾਂ ਚਲੋ ਨਾ ਹੋਣ ਨਾਲੋਂ ਬਿਹਤਰ ਆ। ਕੁਰਾਨ ਪਾਕ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਕੁਰਾਨ ਪਾਕ ਪੰਜਾਬੀ ਵਿੱਚ ਹੋਇਆ, ਔਰ ਲੋਕ ਦੇ ਰਹੇ ਨੇ। ਹੁਣ ਇੱਕ ਕਿਤਾਬ ਉੱਥੋਂ ਚੁੱਕਣਾ ਅਗਰ ਮੁਸ਼ਕਲ ਆ ਅਲਮਾਰੀ ਦੇ ਵਿੱਚੋਂ, ਤੇ ਕਮ ਅਜ਼ ਕਮ ਤੁਹਾਡੇ ਹੱਥ ਵਿੱਚ ਜਿਹੜਾ ਮੋਬਾਈਲ ਆ ਉਹਦੇ ਵਿੱਚ ਉਹ ਚੀਜ਼ ਆ ਜਾਂਦੀ ਆ, ਤੇ ਵੀਡੀਓ ਦੀ ਕੁਛ ਨਾ ਕੁਛ ਤਾਂ ਮਾਹੌਲ ਰਵੇਗਾ ਨਾ ਪੜ੍ਹਨ ਦਾ। ਹਾਂਜੀ, ਕੁਛ ਨਾ ਕੁਛ ਮਾਹੌਲ ਰਵੇ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਹੁਣ ਕਿ ਸਾਨੂੰ ਬਤੌਰ ਪੰਜਾਬੀ ਹਰ ਬੰਦੇ ਨੂੰ ਇਨਫਰਾਦੀ ਤੌਰ ਤੇ, ਤੁਸੀਂ ਤੇ ਲੇਖਕ ਹੋ, ਤੁਸੀਂ ਤੇ ਲਿਖਦੇ ਹੋ, ਸਾਡੇ ਵਰਗੇ ਆਮ ਬੰਦੇ ਨੂੰ ਜਾਂ ਸਾਡੇ ਵਰਗੀ ਆਮ ਜਿਹੜੀ ਜਨਤਾ ਹੈਗੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਪੰਜਾਬੀ ਲਈ, ਆਮ ਬੰਦੇ? ਮੈਂ ਤਾਂ ਸਮਝਦਾ ਕਿ ਪੰਜਾਬੀ ਤੁਸੀਂ ਆਪਣੇ ਰੂਟੀਨ 'ਚ ਲਿਆਓ, ਇਹਨੂੰ ਬੋਲੋ, ਠੀਕ, ਇਹਦੀ ਵਰਤੋਂ, ਇਹਦੇ 'ਚ ਲਿਖੋ ਮੈਸੇਜ ਛੋਟੇ ਮੋਟੇ। ਮਸਲਨ ਮੈਂ ਜ਼ਿਆਦਾਤਰ 100 ਚੋਂ ਸ਼ਾਇਦ 80% ਫੇਸਬੁੱਕ, ਸੋਸ਼ਲ ਮੀਡੀਆ ਤੇ ਜਿਹੜਾ ਇੱਕ ਦੂਸਰੇ ਨੂੰ ਮੈਸੇਜ ਸਲਾਮ ਦਾ ਮੈਂ ਪੰਜਾਬੀ 'ਚ ਕੋਸ਼ਿਸ਼ ਕਰਦਾ। ਠੀਕ, ਇੱਕ ਤਾਂ ਫੌਰੀ ਸਮਝ ਆ ਜਾਂਦੀ ਹੈ। ਜਿਵੇਂ ਇੱਕ ਪਹਾੜਾ ਨਹੀਂ ਅਸੀਂ ਪੜ੍ਹਦੇ ਇੱਕ ਦੂਣੀ ਫੌਰੀ ਸਮਝ, ਇੱਕ ਦੂਣੀ ਤੇ ਇੱਕ ਬਾਰ ਦੋ 3 ਬਾਰ 4 ਵਗੈਰਾ ਉਹ ਥੋੜਾ ਜਿਹਾ ਸੋਚਣਾ ਪੈਗਾ ਸਮਝਣ ਲਈ। ਇਹ ਸਾਡੀ ਆਪਣੀ ਜ਼ਬਾਨ, ਇਹਦੇ 'ਚ ਅਸੀਂ ਫੌਰੀ ਸਮਝ ਜਾਂਦੇ ਹਾਂ, ਤੇ ਇਹ ਇੱਕ ਜਦੋਜਹਿਦ ਹੋਣੀ ਚਾਹੀਦੀ, ਕੋਸ਼ਿਸ਼ ਹੋਣੀ ਚਾਹੀਦੀ। ਵਾਰਿਸ ਅਲੀ ਹਰ ਸਾਹਿਬ, ਤੁਹਾਡਾ ਬਹੁਤ ਸਾਰਾ ਕਲਾਮ, ਤੁਹਾਡਾ ਬਹੁਤ ਸਾਰਾ ਕੰਮ ਜਿਹੜਾ ਹੈਗਾ ਉਹ ਲੋਕਾਂ ਦੀ ਜ਼ਬਾਨ ਜ਼ਦੇ ਆਮ ਵੀ ਹੋਇਆ ਹੈ। ਤੁਸੀਂ ਬਹੁਤ ਸਾਰੇ ਮੁਸ਼ਾਇਰਿਆਂ ਦੀ ਸਦਾਰਤ ਵੀ ਕਰਦੇ ਹੋ, ਬਹੁਤ ਸਾਰੇ ਮੁਸ਼ਾਇਰੇ ਤੁਸੀਂ ਕਰਦੇ ਵੀ ਹੋ, ਉਸ ਤੋਂ ਬਾਅਦ ਕਰਵਾਉਂਦੇ ਵੀ ਹੋ। ਬਤੌਰ ਇੱਕ ਲੇਖਕ ਤੁਸੀਂ ਕੀ ਪੈਗਾਮ ਦੇਵੋਗੇ, ਕੀ ਮੈਸੇਜ ਦੇਵੋਗੇ ਸਾਡੇ ਆਮ ਲੋਕਾਂ ਨੂੰ, ਬੱਚਿਆਂ ਨੂੰ ਕੀ ਪੈਗਾਮ ਦੇਵੋਗੇ ਇਸ ਪ੍ਰੋਗਰਾਮ ਦੀ ਵਸਾਤਤ ਦੇ ਨਾਲ? ਮੈਂ ਸਮਝਦਾ ਜੀ ਕਿਤਾਬ ਦੇ ਨਾਲ ਟੱਚ ਰਹਿਣਾ ਤੇ ਮੁਤਾਲਿਆ ਜ਼ਿਆਦਾ ਤੋਂ ਜ਼ਿਆਦਾ ਕਰਨਾ
ਬੜੀਆਂ ਬੜੀ ਕੀਮਤੀ ਕਿਤਾਬਾਂ ਨੇ ਔਰ ਸਾਡਾ ਇਹ ਇਲਮ ਜਿਹੜਾ ਉਹ ਜ਼ਾਇਆ ਹੋ ਰਿਹਾ ਹੈ। ਬਹੁਤ ਕੁਝ ਲਿਖਿਆ ਗਿਆ, ਲਿਖਿਆ ਜਾ ਰਿਹਾ ਹੈ। ਸਾਨੂੰ ਕਿਤਾਬ ਦੇ ਨਾਲ ਜੁੜਨਾ ਚਾਹੀਦਾ ਹੈ। ਅਗਰ ਅਸੀਂ ਦੁਨੀਆ ਦੇ ਵਿੱਚ ਕੋਈ ਬਹੁਤ ਕੀਮਤੀ ਯਾਨੀ ਕੋਈ ਚੀਜ਼ ਹਾਸਲ ਕਰਨਾ ਚਾਹੁੰਦੇ ਹਾਂ, ਕੋਈ ਨਾਂ ਬਣਾਉਣਾ ਚਾਹੁੰਦੇ ਹਾਂ, ਤੇ ਕਿਤਾਬ ਦੇ ਨਾਲ ਟੱਚ ਰਹਿਣਾ ਬਹੁਤ ਜ਼ਰੂਰੀ ਹੈ। ਮਤਾਲਿਆ ਬਹੁਤ ਜ਼ਰੂਰੀ ਹੈ। ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਤੇ ਸਾਡੇ ਪ੍ਰੋਗਰਾਮ ਨੂੰ ਤੁਸੀਂ 4 ਚੰਦ ਲਾ ਦਿੱਤੇ ਆਪਣੀ ਗੱਲਾਂ ਦੇ ਨਾਲ। ਆਪਣੀਆਂ ਬਹੁਤ ਸਾਰੀਆਂ ਮੈਂ ਤੁਹਾਡੇ ਕੋਲ ਬਹੁਤ ਜ਼ਿਆਦਾ ਸਿੱਖਿਆ ਹੈਗਾ ਇਸ ਪ੍ਰੋਗਰਾਮ ਦੇ ਜ਼ਰੀਏ। ਤੁਹਾਡੇ ਕੋਲ ਬਹੁਤ ਸਾਰੇ ਅਲਫਾਜ਼ ਜਿਹੜੇ ਤੁਹਾਡੇ ਹੈਗੇ ਸੀ ਉਹ ਸਾਡੇ ਜਿਹੜੇ ਦਿਮਾਗ ਦੇ ਵਿੱਚ ਇੱਕ ਚੋਟ ਦੇ ਤੌਰ ਤੇ ਲੱਗੇ ਹੈਗੇ ਨੇ ਕਿ ਅਸੀਂ ਨਾਜ਼ਰੀਨ ਵਾਰਿਸ ਅਲੀ ਵਾਰਿਸ ਸਾਹਿਬ ਦੀ ਮੈਂ ਇਸ ਗੱਲ ਦੇ ਨਾਲ ਇਸ ਪ੍ਰੋਗਰਾਮ ਦਾ ਇਖਤਤਾਮ ਜਾਵਾਂਗਾ ਕਿ ਸਾਨੂੰ ਪੰਜਾਬੀ ਜ਼ੁਬਾਨ ਲਈ ਕਿਸੇ ਬਰੂਨੀ ਤਾਕਤ ਨੇ ਆਣ ਕੇ ਖਰਾਬ ਨਹੀਂ ਕੀਤਾ, ਬਲਕਿ ਅੰਦਰੂਨੀ ਤੌਰ ਤੇ ਜਿਹੜੇ ਸਾਡੇ ਲੇਖਕ ਹੈਗੇ ਨੇ, ਜਿਹੜੇ ਲਿਖਦੇ ਨੇ, ਜਿਹੜੇ ਬੋਲਦੇ ਨੇ, ਉਹਨਾਂ ਨੇ ਇਹ ਕੰਮ ਕੀਤਾ ਹੈਗਾ ਕਿ ਉਹ ਆਪਣੇ ਘਰਾਂ ਦੇ ਵਿੱਚ ਦੂਸਰੀਆਂ ਜ਼ੁਬਾਨਾਂ ਦੀ ਤਰਵੀਜ ਕਰ ਰਹੇ ਨੇ, ਜਦਕਿ ਆਪ ਉਹਦੀ ਪ੍ਰਮੋਸ਼ਨ ਲਈ ਜਦੋਂ ਕਿਸੇ ਸਟੇਜ ਤੇ ਜਾਂਦੇ ਆ, ਕਿਸੇ ਪ੍ਰੋਗਰਾਮ 'ਚ ਜਾਂਦੇ ਆ ਤੇ ਉੱਥੇ ਜਾ ਕੇ ਪੰਜਾਬੀ ਦੇ ਨਾਅਰੇ ਮਾਰਦੇ ਆ। ਤੇ ਸਭ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੈਗੀ ਆ ਆਪਣੇ ਅੰਦਰ ਨੂੰ ਸਾਫ਼ ਕਰਨ ਦੀ, ਕਿ ਅਸੀਂ ਆਪਣੇ ਅੰਦਰ ਨੂੰ ਕਿੱਦਾਂ ਸਾਫ਼ ਕਰਨਾ, ਅਸੀਂ ਆਪਣੀ ਨਸਲ ਜਿਹੜੀ ਨਵੀਂ ਨਸਲ ਹੈਗੀ ਆ ਉਹਨਾਂ ਨੂੰ ਕਿੱਦਾਂ ਦੱਸਣਾ ਹੈਗਾ। ਤੁਸੀਂ ਦੇਖੋ ਨਾ, ਗੌਰ ਕਰਨ ਵਾਲੀ ਗੱਲ ਹੈਗੀ ਆ ਕਿ ਜਦੋਂ ਅਸੀਂ ਆਪਣੇ ਛੋਟੇ ਬੱਚੇ ਨੂੰ ਪੰਜਾਬੀ ਨਹੀਂ ਬੋਲਣ ਦੇਣੀ, ਉਹਨੂੰ ਉਰਦੂ ਜਾਂ ਅੰਗਰੇਜ਼ੀ 'ਚ ਗੱਲ ਕਰਵਾਉਣੀ, ਬਾਕੀ ਜ਼ੁਬਾਨਾਂ ਦੀ ਅਸੀਂ ਜਿਹੜੀ ਹੈਗੀ ਆ ਉਹ ਤਾਸੁਬ ਨਹੀਂ ਦੇਖ ਰਹੇ, ਉਹ ਜ਼ੁਬਾਨਾਂ ਦੀ ਆਪਣੀ ਸ਼ਨਾਖਤ ਹੈ। ਲੇਕਿਨ ਸਾਡੀ ਜ਼ੁਬਾਨ ਜਿਹੜੀ ਹੈਗੀ ਹੈ ਉਹਦੀ ਤਰਵੀਜ ਉਹ ਆਪਣੇ ਮੁਕਾਮ ਤੇ ਉਦੋਂ ਹੀ ਆ ਸਕਦੀ ਹੈ ਜਦੋਂ ਅਸੀਂ ਆਪਣੇ ਬੱਚਿਆਂ ਨੂੰ, ਆਪਣੀ ਨਵੀਂ ਨਸਲ ਨੂੰ, ਆਪਣੇ ਆਉਣ ਵਾਲੀ ਜਿਹੜੀ ਇਹ ਪੀੜ੍ਹੀ ਹੈਗੀ ਉਹਨਾਂ ਨੂੰ ਪੰਜਾਬੀ ਬੋਲਣ ਤੇ ਅਸੀਂ ਮਜਬੂਰ ਕਰਨਾ, ਉਹਨਾਂ ਨੂੰ ਦੱਸਣਾ ਹੈਗਾ ਕਿ ਪੁੱਤਰ ਸਾਡੀ ਇਹ ਜ਼ੁਬਾਨ ਬਹੁਤ ਵੱਡੀ ਜ਼ੁਬਾਨ ਹੈਗੀ, ਅਸੀਂ ਪਿਛਲੇ 5000 ਸਾਲ ਤੋਂ ਪੰਜਾਬੀ ਹਾਂ। ਅਗਲੇ ਪ੍ਰੋਗਰਾਮ ਤੱਕ ਮੈਨੂੰ ਇਜਾਜ਼ਤ ਦੇਵੋ। ਸਤਿ ਸ੍ਰੀ ਅਕਾਲ, ਨਮਸਕਾਰ, अस्सलाम वालेकुम।